ਲਓ ਜੀ ਰਮਨਿੰਦਰ ਸਿੰਘ ਨਾਗਰਾ ਸਾਹਿਬ ਤੁਹਾਡੇ ਦਾਦਾ ਜੀ ਦੇ ਘਰ ਦੇ ਲਾਗੇ ਉਸ ਗਲੀ 'ਚ ਅਸੀਂ ਆ ਗਏ ਜਿੱਥੇ ਤੁਹਾਡੇ ਦਾਦਾ ਜੀ ਜੈ ਰਮਨਿੰਦਰ ਸਿੰਘ ਨਾਗਰਾ ਮੁੰਡਾ ਉਹਦੇ ਯੰਗ ਹੈ ਨਾ ਅਗਲੀ ਪੀੜ੍ਹੀ ਹੈ ਆਹੋ ਤੀਸਰੀ ਚੌਥੀ ਪੀੜ੍ਹੀ ਹੈ ਤੀਸਰੀ ਚੌਥੀ ਹਾਂਜੀ ਹਾਂਜੀ ਤੋਂ ਬਾਹਰ ਹੁੰਦਾ ਬਾਹਰ ਦੇ ਮੁਲਕ ਨਾ ਹਾਂ ਤੇ ਉਹਦਾ ਦਿਲ ਕਰਦਾ ਸੀ ਕਿ ਮੇਰੇ ਦਾਦਾ ਜੀ ਜਿਹੜਾ ਨਾ ਉਹਦਾ ਪਿੰਡ ਪਾਓ। ਮੈਂ ਤੁਹਾਨੂੰ ਦੱਸਣ ਲੱਗਾ ਬਜ਼ੁਰਗੋ ਹਾਂ ਉਹਦੇ ਦਾਦੇ ਦਾ ਨਾਂ ਸੀ ਖੈਮ ਸਿੰਘ ਖੈਮ ਸਿੰਘ ਤੇ ਉਹਦੇ ਪੜਦਾਦੇ ਦਾ ਨਾਂ ਸੀ ਸੁਰਜਨ। ਅਸਲਾਮ ਵਾਲੇਕੁਮ, ਮੇਰਾ ਪਿੰਡ ਮੇਰਾ ਪੰਜਾਬ ਦੇ ਨਾਲ ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਦੋਸਤੋ ਅੱਜ ਪਹੁੰਚੇ ਹਾਂ ਅਸੀਂ ਪਿੰਡ ਜੈਪੁਰ। ਰਮਿੰਦਰ ਸਿੰਘ ਨਾਗਰਾ ਸਾਹਿਬ ਉਹਦੇ ਪੁਰਖਿਆਂ ਦਾ ਉਹਦੇ ਵੱਡਿਆਂ ਦਾ ਪਿੰਡ ਸੀ। ਉਹਨਾਂ ਦੇ ਕਹਿਣ ਤੇ ਅਸੀਂ ਉਹਨਾਂ ਦੇ ਪੁਰਖਿਆਂ ਦੇ ਪਿੰਡ ਪਹੁੰਚੇ ਹਾਂ। ਉਹਦੇ ਦਾਦਾ ਜੀ ਖੈਮ ਸਿੰਘ ਨਾਗਰਾ, ਉਹਦੇ ਪੜਦਾਦਾ ਜੀ ਸੁਰਜਨ ਸਿੰਘ ਨਾਗਰਾ, ਉਹਨਾਂ ਦੇ ਪਿੰਡ ਉਹ ਇੱਥੋਂ ਦੇ ਵਾਸੀ ਸਨ। ਪਿੰਡ ਦੇ ਵਿੱਚ ਰਹਿੰਦੇ ਸਨ ਤੇ ਇਹਨਾਂ ਦਾ ਜਿਹੜਾ ਦਾਦਾ ਜੀ ਖੈਮ ਸਿੰਘ ਉਹਦੀ 22-23 ਸਾਲ ਉਮਰ ਸੀ ਜਦੋਂ ਵੰਡ ਹੋਈ ਸੀ। ਤੇ ਇਹਦੇ ਦਾਦਾ ਜੀ ਦੇ 4 ਭਰਾ ਹੋਰ ਵੀ ਸਨ, ਉਹ ਵੀ ਤੁਹਾਨੂੰ ਦੱਸਣ ਉਹਨਾਂ ਦੇ ਨਾਮ ਹੀ। ਤੇ ਇਹਦੇ ਜਿਹੜੇ ਇਹਦੇ ਦਾਦੇ ਦੀ ਜਿਹੜੀ ਇਹ ਵਾਲਦਾ ਸੀ, ਇਹਦੇ ਪੜਦਾਦਾ ਜਿਹੜਾ ਉਹਦੀ ਘਰ ਵਾਲੀ ਉਹਦਾ ਨਾਮ ਪ੍ਰੇਮ ਕੌਰ ਸੀ। ਉਹਨਾਂ ਦੇ ਪਿੰਡ ਅਸੀਂ ਪਹੁੰਚੇ ਹਾਂ ਜੀ। ਬਾਕੀ ਪਿੰਡ ਦੇ ਅਸੀਂ ਜਿਹੜਾ ਖਲੋਤੇ ਹਾਂ ਪਿੱਛੇ ਜਿਹੜਾ ਇਹ ਦਰਬਾਰ ਹੈ, ਦੱਸਦੇ ਪਏ ਨੇ ਵੀ ਵੰਡ 1947 ਤੋਂ ਪਹਿਲਾਂ ਦਾ। ਤੇ ਮੇਰੇ ਨਾਲ ਜਿਹੜਾ ਇਸੇ ਪਿੰਡ ਦੇ ਵਸਨੀਕ ਨੇ ਤੇ ਬਾਕੀ ਪਿੰਡ ਦੇ ਵਿੱਚ ਇੱਕ ਬਜ਼ੁਰਗ ਦਾ ਪਤਾ ਚੱਲਿਆ ਜਿਹੜਾ ਵੰਡ 47 ਤੋਂ ਪਹਿਲਾਂ ਦਾ ਇੱਥੇ ਹੈਗਾ ਹੈ। ਉਹਦੇ ਕੋਲ ਚੱਲਾਂਗੇ, ਉਹਦੇ ਕੋਲ ਇਹਨੇ ਦਾਦਾ ਖੈਮ ਸਿੰਘ ਇਹਦੇ ਪੜਦਾਦਾ ਦੇ ਬਾਰੇ ਜਿਹੜਾ ਸਾਰਾ ਕੁਝ ਪੁੱਛਾਂਗੇ ਕਿ ਉਹ ਕਿਵੇਂ ਰਹਿੰਦੇ ਸੀ, ਕਿਵੇਂ ਦਾ ਉਹਨਾਂ ਘਰ ਸੀ। ਦੱਸਦੇ ਇੱਕ ਗੁਰਦੁਆਰਾ ਵੀ ਹੁੰਦਾ ਸੀ 47 ਤੋਂ ਪਹਿਲਾਂ ਇੱਥੇ। ਪੂਰਾ ਤੁਹਾਨੂੰ ਪਿੰਡ ਵੀ ਵਿਖਾਉਂਦੇ ਹਾਂ ਤੇ ਨਾਲ ਪਿੰਡ ਚੱਲ ਉਹਨਾਂ ਨਾਲ ਗੱਲਬਾਤ ਕਰਾਂਗੇ। ਤੇ ਇਹ ਤੁਹਾਡਾ ਜਿਹੜਾ ਪਿੰਡ ਨਜ਼ਰ ਤੁਹਾਨੂੰ ਆ ਰਿਹਾ ਤੇ ਐਸਾ ਜੈਪੁਰ ਭਾਈ ਜੀ ਕੈਮਰਾ ਮਾਰਨਾ ਜੀ ਸਾਰੇ ਬਹਾਨੇ ਸਾਰੇ ਹੀ। ਸਿੱਧਾ ਇਹ ਤੁਹਾਡਾ ਪਿੰਡ ਦਿਸਦਾ ਪਿਆ ਜੀ ਜੈਪੁਰ। ਅਸੀਂ ਬੜਾ ਇੱਕ ਟੀਲਾ ਜਿਹਾ ਉੱਚਾ ਖਲੋਤੇ ਹੋਏ ਆ, ਉਹ ਤੁਹਾਨੂੰ ਵਿਖਾ ਰਹੇ ਆ। ਉਹਦੇ ਉੱਤੋਂ ਤੁਹਾਨੂੰ ਤੁਹਾਡਾ ਪਿੰਡ ਵਿਖਾਉਂਦੇ ਆ, ਪਿੰਡ ਜੈਪੁਰ। ਇੱਥੋਂ ਵਿਖਾਤਾ ਪਿੰਡ 'ਚ ਚੱਲ ਕੇ ਵੀ ਹੁਣ ਤੁਹਾਨੂੰ ਮਜ਼ੀਦ ਜਿਹੜਾ ਵਿਖਾਉਂਦੇ ਆ ਕਿ ਤੁਹਾਡਾ ਪਿੰਡ ਕਿਵੇਂ ਦਾ ਦਿਸਦਾ, ਜਿੱਥੇ ਤੁਹਾਡੇ ਦਾਦਾ ਪੜਦਾਦਾ ਜਿਹੜੇ ਚੱਲਦੇ ਫਿਰਦੇ ਰਹੇ ਹੋਣਗੇ। ਔਰ ਉੱਥੇ ਗੁਰਦੁਆਰਾ ਜਿਹੜਾ ਸੀ ਉੱਥੇ ਮੱਥਾ ਟੇਕਣ ਵੀ ਜਾਂਦੇ ਹੋਣਗੇ। ਬਜ਼ੁਰਗਾਂ ਨਾਲ ਗੱਲਬਾਤ ਤੁਹਾਨੂੰ ਸੁਣਾਉਂਦੇ ਆ, ਨਾਲੇ ਪੂਰਾ ਤੁਹਾਨੂੰ ਪਿੰਡ ਵਿਖਾਉਂਦੇ ਆ। ਅਗਰ ਤੁਹਾਡਾ ਵੀ ਦਿਲ ਕਰਦਾ ਲਹਿੰਦੇ ਪੰਜਾਬ ਜਿਹੜਾ ਤੁਹਾਡਾ ਪਿੰਡ ਸੀ ਤੁਹਾਡੇ ਪੁਰਖਿਆਂ ਦਾ ਉਹ ਵੇਖਣਾ, ਸਾਡਾ ਤੁਸੀਂ ਇਨਬੌਕਸ 'ਚ ਰਾਬਤਾ ਕਰ ਸਕਦੇ ਹੋ। ਤੇ ਮੈਨੂੰ ਜਿਹੜਾ ਪਿੰਡ ਪੂਰਾ ਵਿਖਾਉਂਦੇ ਨਾਲੇ ਬਾਬਾ ਕੋਲ ਲੈ ਕੇ ਚੱਲਦੇ ਨੇ ਭਾਜੀ। ਚਲੋ ਭਾਜੀ ਚਲੀਏ ਫਿਰ। ਚਲੋ ਲੋ ਜੀ ਬਜ਼ੁਰਗ ਆ ਰਹੇ ਨੇ, ਬਹਿਣ ਲੱਗੇ ਕਰਨੇ ਗੱਲ ਬਜ਼ੁਰਗਾਂ ਨਾਲ। ਤੁਹਾਡੇ ਵੱਡਿਆਂ ਦੀਆਂ ਪੁੱਛਣੀਆਂ ਗੱਲਾਂ। ਬਜ਼ੁਰਗ ਜ਼ਈਫ ਨੇ ਨਾ, ਬਿਠਾਣੇ ਨਾਲ ਤੇ ਪੁੱਛਣੇ ਬਾਬਾ ਖੈਮ ਸਿੰਘ ਦੇ ਬਾਰੇ ਦੇ, ਬਾਬਾ ਸੁਰਜਨ ਸਿੰਘ ਦੇ ਬਾਰੇ। ਥੋੜਾ ਚੱਲਦੇ ਬਖਾ ਚੱਲ ਕੇ ਆ। ਹਾਂਜੀ ਹਾਂਜੀ ਬਜ਼ੁਰਗ ਫਿਰ ਉਮਰ ਵੀ ਤਾਂ 100 ਦੇ ਏੜ ਹੋਈ ਪਈ ਹੈ। ਤਾਂ ਫਿਰ ਹੁਣ ਪੱਥਰ ਲਾਉਣਾ ਨਜ਼ਰ ਦਾ ਨਜ਼ਰ ਤੇਰੇ ਯਾਰ ਜਵਾਨ ਪੁੱਤਰ ਹਾਂਜੀ ਜਿਹੜਾ ਦੁਨੀਆ ਤੋਂ ਅੱਛਾ ਅੱਛਾ ਉੱਥੋਂ ਘਟਾ ਪੁੱਤਰ ਤਾਂ ਫਿਰ ਸੱਟ ਲੱਗਦੀ ਐ ਸੀ, ਉਹਦਾ ਲੱਕ ਤੋੜ ਦਿੰਦੀ ਫਿਰ। ਲੱਖ ਕਰੋੜ ਨੇ ਹਾਂਜੀ ਹਾਂਜੀ ਸਾਨੂੰ ਇੱਥੇ ਭੇਜਿਆ ਰਮਨਿੰਦਰ ਸਿੰਘ ਨਾਗਰਾ ਮੁੰਡਾ, ਉਹਦੇ ਯੰਗ ਹੈ ਨਾ ਅਗਲੀ ਪੀੜ੍ਹੀ ਹੈ, ਆਹੋ ਤੀਸਰੀ ਚੌਥੀ ਪੀੜ੍ਹੀ ਹੈ। ਤੀਸਰੀ ਚੌਥੀ ਹਾਂਜੀ ਹਾਂਜੀ ਤੋਂ ਬਾਹਰ ਹੁੰਦਾ ਬਾਹਰ ਦੇ ਮੁਲਕ ਨਾ। ਹਾਂ ਤੇ ਉਹਦਾ ਦਿਲ ਕਰਦਾ ਸੀ ਕਿ ਮੇਰੇ ਦਾਦਾ ਜੀ ਜਿਹੜਾ ਨਾ ਉਹਦਾ ਪਿੰਡ ਪਾਓ। ਮੈਂ ਤੁਹਾਨੂੰ ਦੱਸਣ ਲੱਗਾ ਬਜ਼ੁਰਗੋ ਹਾਂ ਉਹਦੇ ਦਾਦੇ ਦਾ ਨਾਂ ਸੀ ਖੈਮ ਸਿੰਘ ਖੈਮ ਸਿੰਘ ਤੇ ਉਹਦੇ ਪੜਦਾਦੇ ਦਾ ਨਾਂ ਸੀ ਸੁਰਜਨ ਸਿੰਘ। ਸੁਰਜਨ ਬਿਲਕੁਲ ਆ ਜੀ। ਠੀਕ ਹੈ ਜੀ, ਸੁਰਜਨ ਸਿੰਘ। ਸੁਰਜਨ ਸਿੰਘ ਦੇ ਨਾ 5 ਪੁੱਤਰ ਸਨ, ਜਿਨ੍ਹਾਂ ਵਿੱਚ ਇੱਕ ਖਾਮ, ਮੇਰੀ ਸੁਣ ਲਓ ਪਹਿਲਾਂ ਤਾਂ ਫਿਰ ਯਾਦ ਆ ਜਾਏਗਾ। ਇੱਕ ਖੈਮ ਸਿੰਘ, ਹਾਂ ਦੀਵਾਨ ਸਿੰਘ, ਹਾਂ ਜਵਾਨ ਸਿੰਘ, ਠੀਕ ਹੈ, ਤੇ ਇੱਕ ਗਿਆਨ ਸਿੰਘ, ਹਾਂ ਤੇ ਇੱਕ ਰਾਮ ਸਿੰਘ, ਇੱਕ ਕਰਮ ਸਿੰਘ। ਯਾਨੀ 5 ਭਰਾ ਸਨ। ਤੇ ਇਹਦਾ ਜਿਹੜਾ ਦਾਦਾ ਨਾ ਉਹਦਾ ਨਾਮ ਖੈਮ ਸਿੰਘ, ਯਾਨੀ ਉਹਦੇ ਚੋਂ ਇਹਦੀ ਇੱਕ ਪੀੜ੍ਹੀ ਚੱਲਦੀ ਹੈ ਨਾ। ਉਹ ਖੈਮ ਤੇ ਜਿਹੜਾ ਸੁਰਜਨ ਸਿੰਘ ਸੀ ਉਹਦੇ ਘਰ ਵਾਲੇ ਦਾ ਨਾਮ ਸੀ ਪ੍ਰੇਮ ਕੌਰ। ਪ੍ਰੇਮ ਕੋਰ ਠੀਕ, ਇਹਦੇ ਬਾਰੇ ਹੁਣ ਤੁਸੀਂ ਸਾਨੂੰ ਦੱਸੋ ਕਿ ਪਿੰਡ ਜਿੱਥੇ ਅਸੀਂ ਪਹੁੰਚੇ ਆ ਪਿੰਡ ਕਿਹੜਾ ਜੀ? ਹੈ ਆ ਪਿੰਡ ਕਿਹੜਾ ਜਿੱਥੇ ਅਸੀਂ ਬੈਠੇ ਆ? ਇਹ ਜੈਪੁਰ ਜੈਪੁਰ। ਜੈਪੁਰ ਤੇ ਜ਼ਿਲ੍ਹਾ ਜ਼ਿਲ੍ਹਾ ਗੁਜਰਾਤ ਤੇ ਤਹਿਸੀਲ ਥੋੜਾ ਕੁਛ ਹੀ ਬੋਲੋਗੇ? ਤਹਿਸੀਲ ਖਾੜੀਆਂ, ਅੱਛਾ ਲਾਖਾਨਾ ਕੋਟਲਾ, ਅਰਬ ਅਲੀ ਖਾਨ, ਬ੍ਰਾਂਚ ਮਰਾੜੀਆਂ। ਅੱਛਾ ਹਾਂ ਅੱਛਾ ਅੱਛਾ ਹਾਂ ਅੱਛਾ ਬਾਬਾ ਜੀ,
ਇਹ ਤਾਂ ਤੁਸੀਂ ਦੱਸ ਦਿੱਤਾ। ਸੁਰਜਨ ਨਾਂ ਜਿਹੜਾ ਦੱਸਦੇ ਹੋ ਨਾ ਪਏ, ਹਾਂਜੀ ਇਹ ਹੁਣ ਵੱਡਿਆਂ ਵਡੇਰਿਆਂ ਦੇ ਨਾਂ ਤੇ ਜਿਹੜੇ ਸਾਡੇ ਦਾਦੇ ਸੀ ਨਾ ਜਿਹੜੇ, ਹਾਂਜੀ ਇਹ ਉਹਨਾਂ ਦੇ ਮੇਲ ਦਾ ਬੰਦਾ ਸੁਰਜਨ ਜਿਹੜਾ। ਹਾਂ 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 ਉਸ ਤੋਂ ਅੱਗੇ ਸਾਡੀ 2 ਨਸਲ 1 2 ਹੈ, ਹਾਂ ਹਾਂ ਤੇ ਹੁਣ 3 ਨਸਲ ਸਾਡੀ ਵੀ ਚੱਲੀ ਹੈ। ਤੀਸਰੀ ਇਹ- ਚੱਲੀ। ਇਹ ਤੇ ਪੋਤਰਾ ਚੌਥੀ ਨਸਲ ਚ ਹੈ। ਹਾਂਜੀ ਹਾਂਜੀ ਇਹ ਚੌਥੀ ਸੀ, ਉਹਦੀ ਵੀ ਤੀਸਰੀ ਚੌਥੀ ਹੈ। ਉਹਦਾ ਗੱਲ ਕਰਦਾ ਮੈਂ ਆਪਣੇ ਜਿਹੜੇ ਮੇਰੇ ਵੱਡੇ ਸਨ ਉਹਨਾਂ ਦੇ ਕਹਾਣ ਦਾ, ਜਿਵੇਂ ਤੁਸੀਂ ਕਰਦੇ ਹੋ ਵੀ ਉਹ ਮੈਨੂੰ ਸਾਨੂੰ ਗੱਲਾਂ ਸੁਣਾਏ ਸਾਡੇ। ਬਸ ਉਹ ਸੁਰਜਨ ਜਿਹੜਾ ਨਾਂ ਦੱਸਿਆ ਨਾ, ਹੁਣ ਨੂੰ ਪਤਾ ਲੱਗ ਗਿਆ ਨਾ। ਅੱਗੋਂ ਸੁਰਜਨ ਦਾ ਮੁੰਡਾ ਸੀ ਖੇਮ ਸਿੰਘ, ਖੇਮ ਸਿੰਘ ਆ। ਠੀਕ ਹੈ। ਉਹ ਜਦੋਂ ਵੰਡ ਹੋਈ ਨਾ, ਜਦੋਂ ਜਾੜੇ ਹੋਏ ਨੇ, ਜਦੋਂ ਇੱਥੋਂ ਗਿਆ ਹੈ, ਹਾਂ। ਉਦੋਂ ਵੀ 22 ਸਾਲ ਦਾ ਸੀ। ਤੁਹਾਡੇ ਨਾਲ ਕੋਈ 10 ਸਾਲ ਵੱਡੇ ਹੀ ਹੋਏ। ਵੱਡਾ ਨਹੀਂ, ਵੱਡਾ ਚੋਖਾ ਵੱਡਾ ਨਾ। ਹਾਂ ਹਾਂ, ਯਾਨੀ ਉਦੋਂ 22 23 ਸਾਲ ਦਾ ਸੀ। ਉਦੋਂ ਆ ਦੋਨੋਂ ਤੇ ਫਿਰ ਸਾਰਾ ਮਤਲਬ ਹੈ ਜਿਤਨਾ ਸਾਡਾ ਉਹਨਾਂ ਦਾ ਆਪਣਾ ਪੋਜ ਸੀ ਹਾਂ ਹਾਂ ਤੇ ਸਾਡਾ ਪੋਜ ਸੀ, ਅੱਛਾ ਉਹਦੇ ਨਾਲ ਦਾ ਪਾਣੀ ਅੱਛਾ ਅੱਛਾ ਉਹ ਉਹਨੂੰ ਯਾਦ ਹੋਣਗੇ ਨਾ, ਹਾਂ ਹਾਂ ਉਹਨੂੰ ਯਾਦ ਹੋਣਗੇ ਨਾ। ਹਾਂਜੀ ਹਾਂਜੀ। ਤੇ ਤਾਂ ਤੁਹਾਨੂੰ ਮੇਰਾ ਮਤਲਬ ਤੁਸੀਂ ਇਹਨਾਂ ਦੇ ਵਿੱਚੋਂ ਕਿਹਨੂੰ ਜਾਣਦੇ ਜੋ, ਜਿਹਨੂੰ ਕਿਹਦਾ ਨਾਮ ਸੁਣਿਆ, ਕਿਹਦੇ ਬਾਰੇ? ਜਿਹੜਾ ਵੱਡਾ ਤੇ ਆਇਆ ਨੇ ਸੁਰਜਨ ਸਿੰਘ, ਉਹਦੇ 5 ਪੁੱਤਰ ਜਿਹੜੇ ਇੱਥੇ ਹੋਏ ਨੇ, ਉਹ ਜਵਾਨ ਜਿਹਦੇ ਵਿੱਚੋਂ ਖੈਮ ਸੀ, ਖੈਮ ਵੀ 22 ਸਾਲ ਦਾ। ਖੈਮ ਦਾ ਨਾਂ ਨਹੀਂ ਮੈਂ ਸੁਣਿਆ ਹੈ। ਦੀਵਾਨ ਦਾ ਸੁਣਿਆ? ਦੀਵਾਨ ਨੰਬਰ ਗਿਆਨ ਵੀ ਸੁਣਿਆ, ਗਿਆਨ ਦਾ ਵੀ ਆਇਆ ਸੀ। ਅੱਛਾ, ਗਿਆਨ ਇੱਕ ਰਾਮ ਸਿੰਘ ਸੀ, ਕਰਮ ਸਿੰਘ ਸੀ। ਗਿਆਨ ਚੰਦ ਉਹਨੂੰ ਆਖਦੇ ਸੀ, ਗਿਆਨ ਚੰਦ। ਅੱਛਾ ਅੱਛਾ ਤੇ ਦੂਜਾ ਸੁਰਜਨ ਸੀ, ਹੋਣਾ ਸੀ ਝੰਡਾ। ਅੱਛਾ ਝੰਡਾ ਉਹਨੂੰ ਆਖਦੇ ਸੀ, ਉਹਦਾ ਇੱਕੋ ਪੁੱਤਰ ਸੀ, ਅੱਛਾ ਪਿਆਰਾ ਨਾਂ ਸੀ ਉਹਦਾ। ਅੱਛਾ ਤੇ ਬਾਕੀ ਅੱਛਾ ਬਜ਼ੁਰਗੋ, ਇਹਨਾਂ ਦੇ ਤੁਸੀਂ ਸਾਨੂੰ ਇਹਨਾਂ ਦੇ ਬਾਰੇ ਸਿਰਫ ਦੱਸਣਾ ਹੈ। ਇਹ ਮੈਨੂੰ ਦੱਸੋ, ਤੁਹਾਡਾ ਪਿੰਡ ਦਾ ਨਾਂ ਜੈਪੁਰ ਕਿਵੇਂ ਪਿਆ? ਥੋੜੀ ਜਿਹੀ ਦੱਸੋ ਹਿਸਟਰੀ। ਜੈਪੁਰ ਦਾ ਨਾਂ ਇਹ ਪਿਆ ਸੀ ਵੀ ਜਿਹੜਾ ਦਰਬਾਰ ਤੱਕੇ ਤੱਕੇ ਨਾ, ਤੇ ਕਹੇ ਹਾਂਜੀ ਹੋ ਗਏ ਜਿੱਥੇ ਤੁਸੀਂ ਸਾਨੂੰ ਦੱਸੋ। ਬਸ ਉੱਠਾ ਕੇ ਕੋਈ ਵਸਿਆ। ਅੱਛਾ ਇਹ ਜੇ ਦਰਬਾਰ ਆਪਣੀ ਜਗ੍ਹਾ ਹੈ ਨਾ, ਆਪਣੇ ਨੂਹ ਅਲੈਹਿਸਲਾਮ ਦੇ ਟਾਈਮ ਦੇ, ਅੱਛਾ ਉਹ ਟਿੱਬਾ ਜਿਹੜਾ ਨੂਹ ਅਲੈਹਿਸਲਾਮ ਦੇ ਟਾਈਮ ਦਾ। ਅੱਛਾ, ਇਹ ਪਤਾ ਨਹੀਂ ਕਿਉਂ ਦਾ। ਇਹ ਪਤਾ ਨਹੀਂ ਕਦੋਂ ਦਾ, ਨੂਹ ਅਲੈਹਿਸਲਾਮ ਦੇ ਟਾਈਮ ਦਾ ਨਾ। ਠੀਕ ਹੋ ਗਿਆ। ਹਾਂ, ਉੱਠਾ ਕੇ ਵਸਿਆ ਜੈ ਚੰਦ। ਅੱਛਾ, ਜੈ ਚੰਦ ਤੋਂ ਅੱਗੇ ਹੋਇਆ ਗੁਲਾਬ ਖਾਂ। ਅੱਛਾ, ਗੁਲਾਬ ਖਾਂ ਤੋਂ ਅੱਗੇ ਹੋਏ ਨੇ ਫਿਰ ਉਹਦੇ 2 ਪੁੱਤਰ। ਅੱਛਾ, 2 ਪੁੱਤਰਾਂ ਤੋਂ ਅੱਗੋਂ ਫਿਰ ਉਹਦਾ ਹੋਇਆ ਮੇਰੇ ਖਿਆਲ 3 ਪੁੱਤਰ। ਅੱਛਾ, 3 ਪੁੱਤਰਾਂ ਤੋਂ ਫਿਰ ਉਹਦੇ ਮੇਰਾ ਮਤਲਬ ਹੈ 2 ਪੁੱਤਰ ਹੋਏ ਨੇ ਅੱਗੋਂ। ਅੱਛਾ, ਤੇ ਫਿਰ ਉਸ ਤੋਂ ਅੱਗੇ ਜਿਹੜੀ ਚੱਲਣੀ ਹੈ ਚੌਥੀ ਮੰਜ਼ਿਲ ਦਾ ਆ ਕੇ ਅੱਛਾ, ਇਹ ਫਿਰ ਟੁਰੀ ਜਾਏਗੀ। ਅੱਛਾ, ਇਹ ਫਿਰ ਹੋਏ ਨੇ ਕਿਨੂੰ ਆਖਦੇ ਨੇ, ਉੱਥੋਂ ਇੱਕ ਮੁਸਲਮਾਨ ਹੋਇਆ, ਇੱਕ ਇਹ ਹਿੰਦੂ ਟਿਕਾ ਰਿਹਾ। ਅੱਛਾ, ਜਿਹੜਾ ਮੁਸਲਮਾਨ ਸਾਡਾ ਹੋਇਆ ਉਹਦਾ ਨਾਂ ਸੀ ਬੇਨਜ਼ੀਰ, ਨਾ ਨਜ਼ੀਰ, ਸਿਰਫ ਨੇ ਬੇਨਜ਼ੀਰ ਨਹੀਂ, ਸਿਰਫ ਨਜ਼ੀਰ। ਅੱਛਾ, ਮੁਹੰਮਦ ਨਜ਼ੀਰ ਹੋਇਆ। ਮੁਹੰਮਦ ਨਜ਼ੀਰ ਉਹਦਾ, ਉਹ ਤੁਹਾਡੇ ਵੜਕਿਆਂ ਚ? ਉਹ ਸਾਡਿਆਂ ਵੱਜ ਕੇ ਉਹ ਹੋ ਗਿਆ ਮੁਸਲਮਾਨ। ਉਹ ਮੁਸਲਮਾਨ ਨਜ਼ੀਰ। ਨਜ਼ੀਰ ਅੱਛਾ, ਨਜ਼ੀਰ ਠੀਕ ਹੋ ਗਿਆ। ਉਹਦੇ ਅੱਗੋਂ ਪੁੱਤਰ ਹੋਏ ਨੇ 2, ਅੱਛਾ, ਕਰਮ ਬਖਸ਼, ਮੁਹੰਮਦ ਬਖਸ਼। ਅੱਛਾ, ਅੱਛਾ, ਹਾਂ, ਨਜ਼ੀਰ ਦੇ ਪੁੱਤਰ ਅੱਛਾ, ਇਹ ਮੁਸਲਮਾਨ ਹੋਏ ਨੇ। ਹੂੰ ਉਹਨਾਂ ਚੋਂ ਅੱਗੋਂ ਫਿਰ ਕਰਮ ਬਖਸ਼ੇ ਦੀ ਲਾਦ ਜਿਹੜੀ ਆ ਉਹ ਸਾਡੀ ਹੋਈ ਹੈ, ਹੂੰ ਸਾਡੀ ਵੰਡ। ਜਿਹੜੇ ਮੁਹੰਮਦ ਬਖਸ਼ ਸੀ ਉਹ 2 ਹੀ ਵੰਡ ਹੋਈ ਹੈ, ਅੱਛਾ, ਉਹ ਨੰਬਰਦਾਰਾਂ ਦੀ ਵੰਡ ਹੈ। ਅੱਛਾ, ਅੱਛਾ, ਉਹਦੇ ਮੁਹੰਮਦ ਬਖਸ਼ ਦੇ ਕਰਮ ਬਖਸ਼ ਦੇ ਅੱਗੋਂ 7 ਪੁੱਤਰ ਹੋਏ ਨੇ, ਹੂੰ ਤੇ ਮੁਹੰਮਦ ਬਖਸ਼ ਦਾ ਇੱਕੋ ਹੀ ਹੋਇਆ ਅੱਛਾ, ਰਵੱਲੀ, ਆਪਣਾ ਰਵੱਲੀ। ਅੱਛਾ, ਰਵੱਲੀ ਦਾ ਫਿਰ ਅੱਗੋਂ ਹੋਇਆ ਅਗਰ ਹੋਇਆ, ਅੱਛਾ, ਅੱਛਾ, ਅਗਰ ਦੇ ਅੱਗੋਂ ਹੋਇਆ ਨਾ ਰਵੱਲੀ। ਹੂੰ ਅਗਰ ਜਿਹੜਾ ਸੀ ਉਹ ਕੱਲਾ ਸੀ, ਉਹ ਜਿਹੜੇ ਸੀ ਮੁਹੰਮਦ ਬਖਸ਼ ਦੇ ਕੱਲਾ ਸੀ ਅਗਰ। ਹੂੰ ਤੇ ਜਿਹੜਾ ਸੀ ਨਾ ਕਰਮ ਬਖਸ਼, ਉਹਦੇ 7 ਪੁੱਤਰ ਹੋਏ ਨੇ। ਅੱਛਾ, ਇਹ ਫਿਰ ਸਾਡੀਆਂ 2 ਵੰਡਾਂ ਲੱਗੀਆਂ ਹੋਈਆਂ ਨੇ। ਅੱਛਾ, ਅੱਛਾ। ਸਾਡੀਆਂ ਵੀ ਕੋਈ 2 ਵੰਡਾਂ ਲੱਗੀਆਂ। ਮਸਲ ਇੱਕ ਹਿੰਦੂ ਸਿੱਖਾਂ ਦੀ, ਇੱਕ ਤੁਹਾਡੀ। ਇੱਕ ਸਾਡੀ, ਅੱਛਾ, ਅੱਛਾ, ਇੱਕ ਸਾਡੀ। ਸਹੀ ਸਹੀ ਸਹੀ। ਅੱਗੋਂ ਪਿੱਛੋਂ ਲਾ ਕੇ ਮਤਲਬ ਇੱਕ ਦਾਦੇ ਪੜਦਾਦੇ ਲਾ ਦੇ ਗਿਆਨ ਮੁਸਲਮਾਨ ਹੋ ਗਏ। ਬਿਲਕੁਲ ਪਿੱਛੋਂ ਇੱਕੋ ਜੈ ਦੀ ਲੜੀ ਲੱਗੀਆਂ ਹੁੰਦੀ। ਅੱਛਾ, ਅੱਛਾ, ਹਾਂ, ਸਹੀ ਹੋ ਗਿਆ, ਸਹੀ ਹੋ ਗਿਆ। ਹੁਣ ਮੇਰੇ ਕੋਲ ਮੇਰਾ ਮਤਲਬ ਹੈ, ਇੱਕ ਤਾਂ ਮੇਰੀ ਨਜ਼ਰ ਕੋਈ ਨਹੀਂ, ਦੂਆ ਮੈਂ ਹੁਣ 14 ਸਾਲ ਹੋ ਗਏ ਨੇ, ਜਿੱਥੇ ਮੇਰੇ ਕਾਗਜ਼ ਪੱਤਰ ਪਏ ਸੀ ਨਾ, ਮੈਂ ਲਿਖੇ ਲਿਖਾਏ। ਅੱਛਾ, ਉਹ ਪਤਾ ਨਹੀਂ ਕਿੱਧਰ ਇਹਨਾਂ ਸਾਡੇ ਛੋੜੇ ਪੱਟੇ ਤੁਸੀਂ ਆਪਣਾ ਸਾਰਾ ਬਾਇਓਡਾਟਾ ਲਿਖਿਆ? ਬਾਇਓਡਾਟਾ ਜਿਹੜਾ ਸੀ ਨਾ, ਮਤਲਬ ਇਹ ਲਿਖਿਆ ਸੀ। ਅੱਛਾ, ਅੱਛਾ, ਸ਼ਜਰਾ ਜਿਹਨੂੰ ਕਹਿੰਦੇ, ਸ਼ਜਰਾ ਜਿਹਨੂੰ ਕਹਿੰਦੇ ਨੇ, ਸ਼ਜਰਾ ਜਿਹੜਾ ਸੀ ਇਹ ਮੈਂ ਲਿਖਿਆ ਸੀ। ਓਹੋ, ਤੇ ਬਾਲਾਂ ਨੂੰ ਉਹਦੀ ਨਾ ਕਦਰ ਹੋਈ ਤੇ ਨਾ ਉਹਨਾਂ ਗਵਾਤਾ। ਇਹਨਾਂ ਨੂੰ ਕੋਈ ਕਿ ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਕੀ ਪਤਾ ਕੀ ਪਤਾ ਕੀ ਨਹੀਂ। ਨਾਲ ਜੇ ਮੇਰੀ ਹੁੰਦੀ ਨਾ ਨਜ਼ਰ, ਤੇ ਫਿਰ ਮੈਂ ਕਿਧਰੋਂ ਨਾ ਕਿਧਰੋਂ ਇਹਨਾਂ ਨੂੰ ਆ ਕੇ ਦੱਸ ਕੇ ਪੁੱਛ ਕੇ, ਉਹ ਆਦੇ ਨੇ ਸਾਨੂੰ ਕੀ ਪਤਾ ਬਾਬਾ ਤੇਰੇ ਕਾਗਜ਼ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਨੇ, ਬਸ ਉਹਨਾਂ ਨੂੰ ਨਹੀਂ ਨਾ ਕਦਰ, ਉਹਨਾਂ ਨੂੰ ਪਤਾ, ਉਹਨਾਂ ਨੂੰ ਕੀ ਪਤਾ। ਤੇ ਆਪਣੇ ਪਿਛੋਕੜ ਦਾ ਪਿਛਲਾ ਸਾਰਾ ਸ਼ਜਰਾ ਲਿਖ ਕੇ ਰੱਖਿਆ। ਤੇ ਬਾਬਾ ਜੀ ਪਿੰਡ ਦੀ ਜ਼ਮੀਨ ਕਿੰਨੀ ਹੁੰਦੀ ਸੀ ਉਦੋਂ? ਪਿੰਡ ਦੀ ਜ਼ਮੀਨ ਤੁਹਾਨੂੰ ਦੱਸਿਆ ਨਾ 4444 ਕਨਾਲ ਸੀ। ਅੱਛਾ, ਇਹ ਤੇ ਮੈਨੂੰ ਡਾਟਾ ਆਇਆ ਸੀ ਨਾ ਮੇਰੇ ਕੋਲ। ਅੱਛਾ, ਸਾਰੀ ਇੰਨੀ ਸੀ ਪਟਵਾਰ ਸਾਰੀ ਤੇ ਉਹਨਾਂ ਦੀ ਕਿੰਨੇ ਵਿੱਚੋਂ? ਉਹਨਾਂ ਦੀ ਅੱਧੀ ਹੋਈ ਨਾ, ਅੱਧ ਕਰ ਅੱਛਾ, ਅੱਛਾ, ਦੋਨਾਂ ਦਾ ਹੋ ਗਿਆ। ਇੱਕ ਮੁਸਲਮਾਨ ਦੀ ਹੋ ਗਈ ਤੇ ਇੱਕ ਦੂਸਰੇ ਦੀ। ਦੂਸਰੇ ਦੀ ਸਾਰੀ ਰਕਬਾ ਇਹ ਸੀ। ਯਾਨੀ 22000 ਤਕਰੀਬਨ ਉਹਨਾਂ ਦੀ ਹੈ, 22000 2-300 ਬਿਲਕੁਲ ਇਤਨੀ ਉਹਨਾਂ ਦੀ, ਤੇ 19 ਤੁਹਾਡੀ ਮੁਸਲਮਾਨ ਦੀ। ਸਾਡੀ ਮੁਸਲਮਾਨ। ਤੇ ਬਾਬਾ ਜੀ ਪਿੰਡ ਵਿੱਚ ਗੁਰਦੁਆਰਾ ਹੁੰਦਾ ਸੀ? ਗੁਰਦੁਆਰਾ ਜਿੱਥੇ ਮਸਜਿਦ ਤੱਕੀ ਹੈ, ਨਹੀਂ ਤੱਕੀ।
ਟੱਕੀ ਹੈ। ਹਾਂ ਹਾਂ ਇਹ ਮਸਜਿਦ ਹੈ ਸਾਡੀ, ਹੂੰ ਇਹਦੇ ਨਾਲ ਇਹ ਗਲੀ ਜਾਂਦੀ ਹੈ ਇਸ ਤਰ੍ਹਾਂ, ਅੱਛਾ ਇਹਦੇ ਨਾਲ ਅੱਛਾ ਉਹਨਾਂ ਦਾ ਇੱਥੇ ਹੀ ਗਲੀ ਦੇ ਨਾਲ ਹੀ ਹਾਂ ਉਹਨਾਂ ਦਾ ਪੰਡਤ ਹੁੰਦਾ ਸੀ, ਅੱਛਾ ਅੱਛਾ ਉਹਨਾਂ ਦਾ ਪੰਡਤ ਹੁੰਦਾ ਸੀ। ਅੱਛਾ ਅੱਛਾ ਉਹਦੀ ਨਿੱਕੀ ਜਿਹੀ ਕੋਠੜੀ ਸੀ ਉਹ ਕਿ ਮਸਜਿਦ ਦੇ ਨਾਲ ਰਲਦੀ ਸੀ। ਅੱਛਾ ਫਿਰ ਉਹਨਾਂ ਦਾ ਗੁਰਦੁਆਰਾ ਪਹਿਲਾਂ ਕੋਈ ਨਹੀਂ ਸੀ ਹੈ। ਅੱਛਾ ਫਿਰ ਦੀਵਾਨ ਸਿੰਘ ਨੇ ਆਖਿਆ ਵੀ ਇਹ ਜਿਹੜੀ ਮਸਜਿਦ ਉਹਨਾਂ ਸ਼ਹੀਦ ਕੀਤੀ ਨਾ ਬਾਬਿਆਂ ਨੇ ਕਿਤੇ ਪਰ ਬਜ਼ੁਰਗਾਂ ਜਿੰਨਾ ਵੀ ਕੱਚੀ ਮਸਜਿਦ ਬਣੀ ਸੀ ਨਾ, ਅੱਛਾ ਉਹਨਾਂ ਆਖਿਆ ਸਾਡਾ ਵੀ ਹਿੱਸਾ ਇਹਦੇ 'ਚ। ਅੱਛਾ ਉਹਨਾਂ ਫਿਰ ਇਹ ਕੰਮ ਕੀਤਾ ਬਈ ਦਰਖਾਸਤ ਦੇ ਦਿੱਤੀ। ਹੂੰ ਦਰਖਾਸਤ ਦੇ ਕੇ ਤੇ ਉਹਨਾਂ ਆਖਿਆ ਵੀ ਹਿੱਸਾ ਸਾਡਾ। ਉੱਥੋਂ ਆ ਗਿਆ ਸਰਦਾਰ ਸਿੱਖ ਸੀ, ਅੱਛਾ ਉਹਨਾਂ ਨਾਲ ਪਟਵਾਰੀ ਵੀ ਲੈਣ ਦਾ। ਪਟਵਾਰੀ ਲਿਆ ਕੇ ਉਹਨਾਂ ਚਲ ਮੌਕਿਆ ਤੱਕਿਆ, ਉਹਨਾਂ ਆਖਿਆ ਵੀ ਤੁਹਾਡਾ ਹਿੱਸਾ ਇਹਦੇ 'ਚ ਕੋਈ ਨਹੀਂ। ਤੁਹਾਡਾ ਇੱਕ ਗਲੀ ਜਾਂਦੀ ਹੈ ਇਸ ਤਰ੍ਹਾਂ, ਹੂੰ ਗਲੀ ਚ ਪਰਲੇ ਪਾਸਾ ਉਹ ਜੀ ਸਾਰੇ ਸੈਂਟਰ 'ਚ ਗਲੀ ਹੈ ਇਸ ਤਰ੍ਹਾਂ ਫਿਰਦੀ ਜਾਂਦੀ ਹੈ। ਇੱਧਰ ਅਸੀਂ ਸੀਆਂ ਦੱਖਣ ਦੇ ਪਰਬਤ ਉਹਦੀ ਸਾਰੇ ਸੇ। ਹੂੰ ਫਿਰ ਉਹਨਾਂ ਇਹ ਗੱਲ ਆਖੀ ਬਈ ਤੁਹਾਡਾ ਹਿੱਸਾ ਕੋਈ ਨਹੀਂ ਇੱਥੇ। ਉਹ ਮੁਸਲਮਾਨਾਂ ਦੇ ਹੱਕ 'ਚ ਫੈਸਲਾ ਹੋ ਗਿਆ, ਹੂੰ ਥਾਣੇਦਾਰ ਕਰ ਗਿਆ, ਨਾਲ ਪਟਵਾਰੀ ਲੈ ਗਏ। ਹੂੰ ਫਿਰ ਇਹਨਾਂ ਨੇ ਦੀਵਾਨ ਸਿੰਘ ਨੇ ਮੁੱਲੀ ਜ਼ਮੀਨ ਲਈ ਹੈ, ਹੂੰ ਉਹਦੇ ਨਾਲ ਹੀ ਜਿੱਥੇ ਉਹਦਾ ਆਪਣਾ ਸੀ ਨਾ ਪੰਡਤ ਦਾ ਐਸਨਾ ਕੋਠੜੀ, ਹੂੰ ਉਹਦੇ ਨਾਲ ਹੀ ਆਸ ਪਾਸੇ ਫਿਰ ਉਹਨਾਂ ਜਗ੍ਹਾ ਲਈ ਹੈ ਜੀ, ਹੂੰ ਮਤਲਬ ਹੈ 10 ਮਰਲੇ, ਅੱਛਾ ਜਿਹਦੇ ਵਿੱਚ ਉਹਨਾਂ ਨੇ ਫਿਰ ਗੁਰਦੁਆਰਾ ਬਣਾਇਆ ਸੀ। ਅੱਛਾ ਅੱਛਾ ਉਹ ਬਾਅਦ ਫਿਰ ਇਹਨਾਂ ਸਿੱਖਾਂ ਇਹਨਾਂ ਬਣਵਾਇਆ ਸੀ, ਅੱਛਾ ਪਹਿਲਾਂ ਨਹੀਂ ਸੀ ਹੈ, ਸਹੀ ਹੋ ਗਿਆ ਸਹੀ ਹੋ ਗਿਆ। ਪਹਿਲਾਂ ਕੋਈ ਨਹੀਂ ਸੀ ਹੈ। ਤੇ ਬਾਬਾ ਜੀ ਇੱਕੋ ਪਿੱਛੋਂ ਦਾਦੇ ਪੜਦਾ ਦੀ ਲਾਸ਼ ਹੋ ਹਾਂ ਤੇ ਆਪਾਂ ਜੀ ਵਰਤੋਂ ਭਾਜੀ ਰੱਖੀ ਸੀ ਕਿ ਨਹੀਂ? ਹਾਂ ਬਿਲਕੁਲ ਬਿਲਕੁਲ, ਹੁਣ ਵੀ ਅਜੇ ਤੱਕ ਵੀ ਹੈ। ਅੱਛਾ ਅਜੇ ਤੱਕ ਜਿਹੜੇ ਅੱਛਾ ਬਛਨੀਕ ਆ ਸੀ, ਹਾਂ ਚਲੋ ਤੁਸੀਂ ਤਾਂ ਹੁਣ ਸਾਰੇ ਮੁਸਲਮਾਨ ਹੋ ਗਏ ਨਾ ਮੁਸਲਮਾਨ ਹੋ ਗਏ ਜਿਹੜੇ ਜਿਹੜੇ, ਉਹ ਵਸਦੇ ਸੀ ਦੂਸਰੇ ਉਹ- ਜਿਹੜੇ ਇਹ ਨੇ ਉਹਨਾਂ ਨੂੰ ਵੀ ਐਸੀ ਉਹ ਕੁਝ ਸੁੱਕੀ ਰਸ ਦਿੰਦੇ ਸੀ, ਅੱਛਾ ਸੁੱਕੀ ਅੱਛਾ ਰਸ। ਹੈ ਸੀ ਵਰਤੋਂ ਭਾਜੀ? ਹਾਂ ਅੱਛਾ, ਚਾਵਲ ਘਿਓ ਦਾਲ ਰੋਟੀ ਦੇਖ ਰਾਂ ਦੀ ਹੁੰਦੀ ਸੀ ਉਹ। ਤੇ ਆਪਾਂ ਚ ਕੋਈ ਕਿਸੇ ਵਜ੍ਹਾ ਤੋਂ ਲੜਾਈ ਵਗੈਰਾ ਨਹੀਂ, ਨਹੀਂ ਹੋਈ? ਲੜਾਈ ਵਗੈਰਾ ਹੁੰਦੀ ਸੀ ਥੋੜੀ ਬਹੁਤੀ, ਘਰ ਬਾਤ ਇਹ ਹੁੰਦਾ ਸੀ, ਇਹ ਜਿਹੜਾ ਗੋਸ਼ ਗਾਸ਼ ਹੁੰਦਾ ਸੀ ਅੱਛਾ ਇਹਦੇ ਬਾਰੇ ਚ ਹੁੰਦੀ ਅੱਛਾ ਗਾਂ ਦੇ ਬਾਰੇ ਚ ਹੁੰਦੀ ਸੀ ਗਾਂ ਦੇ ਵਿੱਚ। ਗਾਂ ਦੇ ਬਾਰੇ ਚ ਉਹਨਾਂ ਦੇ ਧਰਮ ਵਿੱਚ ਨਹੀਂ ਨਾ ਬਜ਼ੁਰਗ ਉਹਨਾਂ ਦੇ ਧਰਮ ਮੁਸਲਮਾਨਾਂ ਦੇ ਵਿੱਚ ਤਾਂ ਸਭ ਮਟੀਕਾ ਸੀ ਸਾਰਾ, ਸਾਰੇ ਭਲਵਾਨ ਸੀ, ਘੁਲਦੇ ਘਲਦੇ ਸੀ। ਅੱਛਾ ਇਧਰੋਂ ਸਾਡੇ ਮੁੰਡੇ ਵੀ ਜਿਹੜੇ ਉਹਨਾਂ ਨਾਲ ਰਲ ਕੇ ਅੱਛਾ ਤੇ ਮਸਜਿਦ ਤੋਂ ਬਾਹਰ ਨਿਕਲੇ, ਤੁਸੀਂ ਢਾਲਾ ਢਾਲ ਕੇ ਪਰਾਂ ਗਏ ਉਧਰ ਹਾਂਜੀ ਹਾਂਜੀ ਗਏ ਆ ਹੈ। ਹਾਂਜੀ ਢਾਲੇ ਦੇ ਜਿਹੜੀ ਢਲਾਈ ਢਲੀ ਹੈ ਨਾ, ਹਾਂ ਹਾਂ ਉਸ ਤੋਂ ਇਸ ਪਾਸੇ ਉਹਨਾਂ ਦਾ ਹਿੱਸਾ ਸੀ ਨਾ, ਅੱਛਾ ਉੱਥੇ ਸਾਰੀ ਥਾਂ ਖੁੱਲੀ ਹੁੰਦੀ ਸੀ। ਅੱਛਾ ਅੱਛਾ ਉੱਥੇ ਰਾਤੀ ਢੋਲ ਵੱਜਣੇ, ਮੁੰਡਿਆਂ ਨੇ ਪੱਥਰ ਸੱਟੇ ਹੋਣੇ, ਹੂੰ। ਮੋਗਰੀ ਸੱਟੀ ਹੋਣੀ, ਹੂੰ ਸਾਰਾ ਮੁੰਡਾ ਉੱਥੇ ਖੇਡਦੇ ਸੀ ਰਾਤ ਨੂੰ। ਹਾਂ ਹਾਂ ਲੈ ਉਹ ਜਿਹੜਾ ਅੰਬਰ ਸਿੰਘ ਦੱਸਦੇ ਹੋ, ਹੂੰ ਉਹਦੀ ਦੁਕਾਨ ਹੁੰਦੀ ਸੀ, ਬਾਬਾ ਅੰਬਰੂ ਨੂੰ ਆਖਦੇ ਸੀ, ਅੱਛਾ ਅੰਬਰ ਸਿੰਘ ਦਾ ਨਾਂ ਸੀ। ਅੱਛਾ ਉਹਦੇ ਬੂਹੇ ਅੱਗੇ ਪਤਾ ਨਹੀਂ ਭਰਾ ਸੀ ਤੇ ਕਿ ਕਹੇ ਸੀ ਤੇ ਉਹਨੇ ਆਖਿਆ ਲਾਲ ਚੰਦਾ ਵਾਹਵਾ ਹੋਈ ਆ, ਹੂੰ 2 ਪੈਸਿਆਂ ਦੀ ਵਟਕਣੀ ਹੋਈ ਹੂੰ ਤੇ 10 ਰੁਪਈਆਂ ਦੀ ਲੋਈ ਵੀ ਗਈ ਆ। ਅੱਛਾ ਅੱਛਾ ਤੇਰੇ ਜੇ ਮੁੰਡੇ ਜਿਹੜੇ ਨੇ ਰਾਤੀ ਕੱਢਦੇ ਸੀ ਨਾ, ਇਹ ਜਿਹਦੀ ਮੰਜੀ ਬਣਦੀ ਹੈ ਸਾਲ ਜਿਹਨੂੰ ਅਸੀਂ ਆਖਨੇ ਆ, ਅੱਛਾ ਉਹ ਜੂੜੀ ਵੱਟ ਕੇ ਅੱਡੀ ਬੜੀ ਤੇ ਲੈਵਨੀ ਕਪਾਲ ਡੇਢ ਸਾਰੀ ਹੂੰ ਤੇ ਬਰਚ ਨੇਰਾ ਬੁੱਢੜਾ ਹੁਣ ਮੇਰੇ ਜਿਹਾ ਹੋਵੇ ਤੇ ਉਹਨੂੰ ਕੀ ਪਤਾ ਹੈ। ਹੂੰ ਉਹਨਾਂ ਆਖਣਾ ਬਾਬਾ ਮੈਨੂੰ ਕੋਲ ਤੋਲ ਦੇ, ਉਹਦੇ ਨਾਲ ਤੋਲ ਕੇ ਦੰਦੇ ਸੀ ਤਰਕੜੀ ਦੇ ਗੋਲ। ਅੱਛਾ ਉਹਨਾਂ ਇੱਕ ਨੇ ਗੁੜ ਲੈਣਾ, ਦੂਏ ਨੇ ਬਾਬੇ ਨੇ ਐਉਂ ਧਰਨੀ ਜੂੜੀ, ਹੂੰ ਤੇ ਉਹਨੇ ਚੁੱਕ ਕੇ ਦੂਏ ਨੇ ਇੱਧਰ ਪਿਛਾਂ ਕਰ ਲੈਣੀ। ਅੱਛਾ ਹਾਂ ਕਰਕੇ ਤੇ ਫਿਰ ਦੂਏ ਨੇ ਆਖਣਾ ਮੈਨੂੰ ਬਾਬਾ ਤੋਲ ਦੇ। ਉਹ ਜਿਹੜੇ 3-4 ਮੁੰਡਿਆਂ ਨੇ ਤਲਾ ਕੇ ਲੈ ਜਾਣੀ ਹੈ, ਗੁੜ ਖਾ ਲੈਣਾ। ਇੱਕੋ ਜੂੜੀ ਇੱਕੋ ਹੀ ਹੈ, ਉਹ ਬੱਦਰਾਂ ਦੀ ਜੂੜੀ ਇੱਕੋ ਹੀ ਹੈ ਵੱਠੀ ਸੇਬਾ ਹੈ। ਜਿਹੜਾ ਸਵੇਰੇ ਉਹ ਉੱਠਿਆ ਤੇ ਉਹ ਇੱਕ ਮੁੰਡਾ ਕੋਈ ਤੇਰੇ ਜਿਹਾ ਜਨਾ ਵਿੱਚ ਪਿਆ ਸ਼ੈਤਾਨ, ਉਹਨੇ ਬਾਬੇ ਦੀ ਲੋਈ ਵੀ ਚੁੱਕ ਲਈ, ਅੱਛਾ ਜਿਹੜੀ ਉੱਪਰ ਲੈਂਦਾ ਸੀ, ਅੱਛਾ ਉਹ ਵੀ ਚੁੱਕ ਕੇ ਲੈ ਗਿਆ। ਸਵੇਰੇ ਉੱਠਿਆ ਭਰਾ ਨੂੰ ਆਦਾ ਉਹ ਲਾਲ ਚੰਦਾ ਹੈ ਵਾਹ ਵਾਹ ਹੋਈ ਆ, ਭਾਈਆ ਕੀ ਹੋਇਆ? ਉਹਨਾਂ ਕਿਹਾ 2 ਪੈਸਿਆਂ ਦੀ ਵਟਕਣੀ ਹੋਈ ਤੇ 10 ਰੁਪਈਆਂ ਦੀ ਲੋਈ ਵੀ ਗਈ। ਅੱਛਾ ਉਹ ਲੈ ਗਏ ਚੁੱਕ ਕੇ ਮੁੜੇ। ਅੱਛਾ ਬਾਬਾ ਜੀ ਸਾਨੂੰ ਇਹਦੇ ਪਰਿਵਾਰ ਬਾਰੇ ਫਿਰ ਥੋੜਾ ਕੁ ਦੱਸੋ। ਹਾਂ ਇਹ ਜਿਹੜੇ ਦੀਵਾਨ ਤੇ ਕਰਮ ਤੇ ਰਾਮ ਤੇ ਆ ਜਿਹੜੇ ਇਹਦੇ ਜਿਹੜੇ ਖੈਮ ਸਿੰਘ ਹਰਮਨਿੰਦਰ ਮੁੰਡੇ ਦੇ ਜਿਹੜੇ ਦਾਦੇ ਪੜਦਾਦੇ ਸਨ, ਇਹਨਾਂ ਬਾਰੇ ਦੱਸੋ ਕਿ ਇਹਨਾਂ ਦਾ ਮਾਲ ਡੰਗਰ ਰੱਖਿਆ ਸੀ ਇਹਨਾਂ ਨੇ ਸਾਰੇ? ਬਿਲਕੁਲ ਸਭ ਨੇ ਮਾਲ ਡੰਗਰ ਰੱਖਿਆ। ਇਹਨਾਂ ਦੇ ਬਾਰੇ ਦੱਸੋ, ਇਹਨਾਂ ਵੀ ਰੱਖਿਆ ਹੁੰਦਾ ਸੀ? ਬਿਲਕੁਲ ਇਹਨਾਂ ਵੀ ਰੱਖਿਆ ਹੁੰਦਾ, ਸਭ ਨੇ ਤਮਾਮ ਨੇ ਮਾਲ ਡੰਗਰ। ਹਾਲੀ ਕੋਈ ਵੀ ਨਹੀਂ ਸੀ, ਫੌਜ ਵਿੱਚ ਵੀ ਨੌਕਰ ਹੈ ਸੀ, ਅੱਛਾ ਨੌਕਰ ਫੌਜ ਵਿੱਚ ਵੀ ਆਇਆ ਸੀ ਮੁੰਡੇ, ਅੱਛਾ ਲੇਕਿਨ ਮਾਲ ਡੰਗਰ ਜਿਹੜਾ ਸੀ ਸਾਰਿਆਂ ਕੋਲ ਜ਼ਮੀਨ ਜਿਹੜੀ ਸਾਰਿਆਂ ਦੀ, ਜ਼ਿਮੀਂਦਾਰ ਸਨ, ਜ਼ਿਮੀਂਦਾਰ ਸੀ, ਸ਼ਾਹੀ ਜ਼ਮੀਨ ਸਾਰਿਆਂ ਦੀ ਇਹਨਾਂ ਦੀ ਜ਼ਮੀਨ ਸਾਰਿਆਂ ਦੀ। ਅੱਛਾ ਹਾਂ ਬਿਲਕੁਲ ਜ਼ਮੀਨ ਸਾਰਿਆਂ ਦੀ। ਤੇ ਬਾਬਾ ਇਹਨਾਂ ਘੋੜੀਆਂ ਵੀ ਰੱਖੀਆਂ ਹੁੰਦੀਆਂ ਕਿ ਨਹੀਂ? ਹਾਂ, ਘੋੜੀ ਦਾ ਸ਼ੌਕ ਹੈ ਸੀ ਕਿਉਂਕਿ ਪੈਦਲ ਜਾਂਦੇ ਹਾਂ ਤੇ ਘੋੜੀਆਂ ਜਾਂਦੇ ਹੋਣਗੇ ਸ਼ਾਇਦ, ਯਾਦ ਹੋਵੇ ਤੁਹਾਨੂੰ ਵੀ ਘੋੜੀਆਂ ਇਹਨਾਂ ਦੀਆਂ? ਨਹੀਂ ਘੋੜੀ ਇਹਨਾਂ ਕੋਲ ਕੋਈ ਨਹੀਂ। ਅੱਛਾ ਘੋੜੀ ਸਾਡਾ ਇੱਕ ਕਪਤਾਨ ਹੋਇਆ, ਹਾਂ
ਤੇ ਹੁਣ ਵੀ ਚਬਾਰਾ ਉਹਦਾ ਸੈਂਟਰ ਵਿੱਚ ਗਰਾਂ ਦੇ ਅੱਛਾ ਉਹਨੇ ਇੱਕ ਕੋੜੀ ਰੱਖੀ ਸੀ ਆ ਕੇ ਜਿਹੜੇ ਅੱਛਾ ਪੈਣ ਹੋਰ ਕਿਸੇ ਕੋਲ ਨਹੀਂ ਸੀ ਘੋੜੀ ਹੋਰ ਸਾਡੇ ਕੋਲ ਆਉਂਦੀ ਸਾਡਿਆਂ ਬਾਬਿਆਂ ਕੋਲ ਅੱਛਾ ਉਸੇ ਉਹਨਾਂ ਕੋਲ ਜਿਹੜੀਆਂ ਨੇ ਨਾ ਹੂੰ ਉਹਨਾਂ ਕੋਲ ਘੋੜੀ ਨਹੀਂ ਸੀ ਉਹ ਘੋੜੀ ਕਿਉਂ ਨਹੀਂ ਸੀ ਰੱਖਦੀ ਬਸ ਉਹਨਾਂ ਕੋਲ ਘੋੜੀਆਂ ਨਹੀਂ ਸੀ ਅੱਛਾ ਤੁਹਾਡੇ ਕੋਲ ਤਾਂ ਘੋੜੀ ਹੋਣੀ ਉਹ ਬੱਜੀ ਇੱਕ ਬਾਬਾ ਆਹ ਹੁਣ ਵੱਜੀ ਆ ਪੋਤਰੇ ਨੇ ਲਈ ਜਾਣਾ ਅੱਛਾ ਸ਼ੌਕ ਤਾਂ ਮੇਰੇ ਵਾਲੇ ਨਾ ਮੈਂ ਤਾਂ ਕੋਈ 8-10 ਘੋੜੀਆਂ ਰੱਖੀਆਂ ਇਹਨਾਂ ਨੇ ਬਾਬੇ ਲਿਆ ਦਾ ਅੱਛਾ ਇਹਨਾਂ ਦਾ ਘਰ ਕਿਵੇਂ ਦਾ ਸੀ ਕਿੰਨਾ ਦਾ ਦੀਵਾਨ ਜਿਹੜੇ ਤੁਹਾਨੂੰ ਪੁੱਛਣੇ ਆ ਫਿਰ ਪੁੱਛਦੇ ਕਿੰਨਾ ਦਾ ਅਸੀਂ ਇਹਨਾਂ ਦੇ ਬਾਰੇ ਤੁਹਾਨੂੰ ਕੋ ਪੁੱਛਣਾ ਦੀਵਾਨ ਕਾ ਖੈਮ ਕਾ ਕਰਮ ਕਾ ਰਾਮ ਕਾ ਬਾਬੇ ਸੁਰਜਨ ਦਾ ਇਹ ਹੁਣ ਮੇਰਾ ਮਤਲਬ ਹੈ ਵੀ ਅੱਗੋਂ ਜਿਹੜੀ ਉਹਨਾਂ ਦੀ ਔਲਾਦ ਟੁਰੀ ਹੈ ਨਾ ਹਾਂ ਉਹ ਤੈਨੂੰ ਦੱਸਣਾ ਨਾ ਬਾਈ ਉਹਨਾਂ ਦੇ ਚੰਦ ਬੰਦੇ ਜਿਹੜੇ ਨੇ ਨਾ ਉਹ ਇਹ ਗਲੀ ਆਉਂਦੀ ਹੈ ਸੈਂਟਰ ਵਾਲੀ ਅੱਛਾ ਇਹ ਅੱਛਾ ਅੱਛਾ ਇੱਥੋਂ ਹੀ ਸ਼ੁਰੂ ਹੁੰਦੇ ਨੇ ਅੱਛਾ ਤੇ ਉਹ ਘਰ ਦੇ ਵਿੱਚ ਹੁਣ ਕੌਣ ਰਹਿੰਦਾ ਵੇ ਉਹ ਸਾਰੇ ਬਹਾਦਰ ਰਹਿੰਦੇ ਨੇ ਜਿਹੜੇ ਉਧਰ ਉੱਡਿਆ ਇਹਨਾਂ ਦੇ ਘਰ ਕਿਵੇਂ ਦੇ ਹੁੰਦੇ ਆ ਬਾਬਾ ਘਰ ਇਹਨਾਂ ਦੇ ਪੱਕੇ ਕੱਚੇ ਹੁੰਦੇ ਸੀ ਪਹਿਲ ਬਸ ਉਹ ਇੱਟ ਸੋਹਣੀ ਉਹਦੇ ਨਾਨਕ ਸਿੰਘ ਦੀ ਇੱਟ ਸੋਹਣੀ ਲੱਗੀ ਇੱਕ ਮੱਥੇ ਪੱਕੇ ਹੈ ਕਿ ਸਾਰੇ ਪੱਕੇ ਹੈ ਟੋਟਲ ਉਹਦੇ ਇਹ ਵੀ ਬਾਰਿਸ਼ ਪੱਕੀ ਸੀ ਹੂੰ ਇਹ ਜਿਹੜਾ ਇਹ ਮਿਸਾਰ ਇਹ ਵੀ ਪੱਕਾ ਸੀ ਇਹ ਵੀ ਮਿਸਾਰ ਪੱਕਾ ਉਹਦੇ 2 ਮਕਾਨ ਸੀ ਇਹਨੇ 2 ਅੱਛਾ ਤੇ ਅੱਗੇ ਬਰਾਂਡਾ ਵੀ ਉੱਥੇ ਬਾਲਾ ਸ਼ਰੀਰ ਸੀ ਉੱਪਰ ਕਿਉਂਕਿ ਉਦੋਂ ਹੁੰਦੇ 36 ਤੋਂ ਕਿਤੇ ਲੋਹਾ ਸੀ ਉਹਦੇ ਲੋਹਾ ਕੋਈ ਨਹੀਂ ਸੀ ਹਾਂਜੀ ਦਿਆਰ ਦੇ ਹੋਣਗੇ ਹਾਲੇ ਵੀ ਹਾਂ ਦਿਆਰ ਸੀ ਦਿਆਰ ਅੱਛਾ ਅੱਛਾ ਤੇ ਬਾਬਾ ਜੀ ਜਿਹੜੇ ਨੇ ਉਹ ਪਾਣੀ ਵਾਲੇ ਖੂਹ ਖਾ ਵੀ ਆ ਸਨ ਤੇ ਪਾਣੀ ਉਹ ਪਰ ਲਹਿੰਦੇ ਪਾਸਾ ਜਿੱਥੇ ਦਰਬਾਰ ਦੇ ਖਲੋਤੇ ਹੋ ਨਾ ਹਾਂਜੀ ਉਸ ਤੋਂ ਲਹਿੰਦੇ ਪਾਸਾ ਨਾ ਇੱਕ ਪਿੰਬਰ ਰੋਡ ਜਾਂਦਾ ਸੀ ਸਾਡਾ ਲਾਲੇ ਮੋਦੀ ਟੁਰ ਕੇ ਹਾਂਜੀ ਪਿੰਬਰ ਜਾਂਦਾ ਸੀ ਉਹ ਕੱਚਾ ਰੋਡ ਸੀ ਅੱਛਾ ਉੱਥੇ ਕੱਚੀ ਦੁਨੀਆ ਮਤਲਬ ਖਲਕ ਤੇ ਨਿਕਲਦੀ ਜਾਂਦੀ ਅੱਛਾ ਅੱਛਾ ਦਿਹਾੜੀ ਰਾਤੀ ਟੁਰਦੇ ਸੀ ਬੰਦੇ ਹੂੰ ਤੇ ਉਸ ਤੋਂ ਪਰ ਲਹਿੰਦੇ ਪਾਸੇ ਨੇ 2 ਖੂਹ ਇੱਕ ਸਾਡਾ ਸੀ ਸਾਡਾ ਤੇ ਖੂਹ ਹੈ ਜਿਹੜਾ ਉਹ ਤੇ ਮੇਰੇ ਖਿਆਲ ਸ਼ੇਰਸ਼ਾਹ ਸੂਰੀ ਦੇ ਟਾਈਮ ਦਾ ਅੱਛਾ ਅੱਛਾ ਬਹੁਤ ਪੁਰਾਣਾ ਖੂਹ ਹੂੰ ਇਹ ਜਿਹੜਾ ਸੀ ਸਿੱਖਾਂ ਨੇ ਆਪੂ ਕੱਢਿਆ ਸੀ ਇਹ ਆਪ ਕੱਢਿਆ ਸੀ ਇਹਨਾਂ ਇਹ ਆਪ ਨੂੰ ਤੇ ਉਹਦੇ ਵਿੱਚ ਪਾਣੀ ਪੀਣ ਵਾਸਤੇ ਭਰਦੇ ਉੱਥੋਂ ਤੇ ਪੈਲੀਆਂ ਨੂੰ ਲਾਉਂਦੇ ਜਿਹੜੇ ਪੈਲੀਆਂ ਨੂੰ ਉੱਥੇ ਲੈਂਦੇ ਤੇ ਜਿਹੜੇ ਪੁਰਾਣੇ ਬਜ਼ੁਰਗ ਸੀ ਨਾ ਹੂੰ ਇਹਨਾਂ ਤੋਂ ਪਹਿਲਾਂ ਜਿਹੜੇ ਬਜ਼ੁਰਗਾਂ ਦੇ ਨਾਂ ਪੇ ਲੰਨੇ ਨਾ ਸੀ ਉਹਨੇ ਦੀਵਾਨ ਸਿੰਘ ਦਾ ਇਹ ਉਹ ਹਾਂ ਇਹਨਾਂ ਤੋਂ ਪਹਿਲਾਂ ਜਿਹੜੇ ਸੀ ਨਾ ਉਹ ਪਾਣੀ ਖੂਹਾਂ ਤੋਂ ਲਿਆਉਂਦੇ ਉਹਨਾਂ ਖੂਹਾਂ ਤੋਂ ਇੱਧਰ ਸਾਡਾ ਕੋਈ ਨਹੀਂ ਸੀ ਅੱਛਾ ਅੱਛਾ ਫੇਰ ਸਾਡਾ ਇੱਥੇ ਇਹ ਮਸਜਿਦ ਦੇ ਨਾਲ ਇੱਕ ਬਰਾਬਰ ਖੂਹ ਨਿਕਲਿਆ ਹੂੰ ਇੱਥੋਂ ਚਿਬ ਪਾਣੀ ਭਰਦੇ ਸੀ ਅੱਛਾ ਰਾਜਪੂਤ ਉਹਨਾਂ ਦਾ ਜੱਟਾਂ ਦਾ ਖੂਹ ਜਿਹੜਾ ਉਹਨਾਂ ਆਪਣੇ ਕੋਲ ਫੜਿਆ ਸੀ ਲਹਿੰਦੇ ਪਾਸੇ ਅੱਛਾ ਅੱਛਾ ਉਹ ਉਹਨਾਂ ਅਸਲ ਚ ਗਿਰਦੀ ਉਹਦੇ ਨਾਲ ਕੰਨਾਂ ਚਾੜ ਕੇ ਨਾ ਉੱਪਰ ਉਹਨੂੰ ਵਿੱਚ ਬੰਦ ਕਰ ਛੱਡਿਆ ਅੱਛਾ ਬਾਬਾ ਇਹ ਨਿਕਲੇ ਕਿਵੇਂ ਸਨ ਸਿੱਖ ਸਹੀ ਸਲਾਮ ਨਿਕਲੇ ਕਿ ਵੱਡ ਟੁੱਕ ਹੋਈ ਇੱਥੇ ਲਾਮ ਜਾ ਕੇ ਹੋਈ ਹੈ ਨਹੀਂ ਇੱਥੋਂ ਬਿਲਕੁਲ ਸਹੀ ਸਲਾਮਤ ਹੋਏ ਨੇ ਇੱਥੋਂ ਕੋਈ ਕਤਲ ਨਹੀਂ ਹੋਇਆ ਹਾਂ ਬਾਹਰ ਜਾ ਕੇ ਅੱਗੇ ਜਿਹੜੇ ਹੋਏ ਨੇ ਹਾਂ ਇੱਥੇ ਉਹ ਵੀ ਇਹੋ ਹੀ ਦੱਸਦੇ ਨੇ ਕਿ ਜਦੋਂ ਇੱਥੇ ਪਿੰਡੋਂ ਨਿਕਲ ਕੇ ਗਏ ਨਾ ਅਜੇ ਨਾਮ ਲੈਣੇ ਖੈਮ ਸਿੰਘ ਤੇ ਦੀਵਾਨ ਸਿੰਘ ਤੇ ਗਿਆਨ ਸਿੰਘ ਇਹ ਜਿੱਥੋਂ ਗਏ ਨੇ ਅੱਗੇ ਜਾ ਕੇ ਘੇਰੇ ਗਏ ਸਨ ਅੱਗੇ ਜਾ ਕੇ ਬਚ ਗਏ ਸਨ ਫਿਰ ਵੀ ਬਚ ਕੇ ਚਲ ਗਏ ਇੱਥੋਂ ਇੱਕ ਉਹਨਾਂ ਦਾ ਨੌਕਰ ਸੀ ਪਲਟਨ ਵਿੱਚ ਕੋਈ ਬੰਦਾ ਅੱਛਾ ਜਿਹੜਾ ਇੱਥੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋਏ ਨੇ ਰਾਤ ਨੂੰ ਹਾਂ ਤੇ ਉਹਨਾਂ ਦਾ ਬੰਦਾ ਇੱਕ ਨਿਕਲ ਗਿਆ ਅੱਛਾ ਅੱਛਾ ਇੱਥੇ ਪਰਾਂ ਨਾਲ ਬਜ਼ੁਰਗਵਾਲ ਜਗ੍ਹਾ ਹੈ ਹਾਂ ਹੈਗੀ ਉੱਥੇ ਉਹਨਾਂ ਦੀਆਂ ਗੱਡੀਆਂ ਗੋਡੀਆਂ ਸੀ ਉੱਥੋਂ ਨੇ 2 ਗੱਡੀਆਂ ਲੈ ਲਈਆਂ ਅੱਛਾ ਅੱਗੋਂ ਫਿਰ ਵਿੱਚ ਹੀ ਸਾਰੇ ਜਣੇ ਜਨਾਨੀਆਂ ਛਾੜ ਕੇ ਨਾ ਮਾਲ ਡੰਗਰ ਛੱਡ ਗਏ ਸੀ ਨਾ ਸਾਰਾ ਕੁਝ ਛੱਡ ਕੇ ਪਰੇ ਕਰ ਬਿਸਤਰੇ ਬਲੜੇ ਜੋ ਕੋਈ ਆਇਆ ਸੀ ਬਾਬਾ ਸਾਰਾ ਕੁਝ ਛੱਡ ਕੇ ਲੁੱਟ ਖਸੁੱਟ ਕੀਤੀ ਹੋਣੀ ਮਾਮ ਪਿੱਛੋਂ ਫਿਰ ਜਿਹੜੇ ਇਹ ਬੰਦੇ ਸੀ ਕੋਈ 2 ਪਿੰਡਾਂ ਤੇਰਿਆਂ ਦੇ ਪੈ ਗਏ ਨੇ ਕੋਈ ਇੱਧਰ ਪਿੰਡ ਸੀ ਕੋਈ ਇੱਧਰ ਉਹ ਲੁੱਟ ਕੇ ਲੈ ਗਏ ਉਹਨਾਂ ਦਾ ਸਾਰਾ ਇੱਧਰ ਪਿੰਡ ਸੀ ਉਹ ਟੁੱਕੇ ਸੀ ਨਾ ਸਾਰੇ ਦੁਆਰਾ ਉਸ ਰਾਤ ਨੂੰ ਤੇ ਫਿਰ ਇਹਨਾਂ ਨੇ ਨਿਕਲਣਾ ਸੀ ਨਾਲ ਦੁਆਲੇ ਉਹਨਾਂ ਘੇਰਾ ਪਾਇਆ ਸੀ ਤੇ ਸਾਡੇ ਨਾਮ ਦੇ ਪਿੰਡਾਂ ਸਾਡੇ ਕਪਤਾਨ ਨੇ ਆਖਿਆ ਸੀ ਕੋਈ ਬੰਦਾ ਹਲਜੋਲ ਨਾ ਕਰੇ ਹੋਇਆ ਅੱਛਾ ਅੱਛਾ ਉਹ ਜਿਹੜੇ ਨੂੰ ਗੱਡੀਆਂ ਆ ਗਈਆਂ ਕੰਮੇ ਸੀਲੇ ਨਿਕਲ ਗਏ ਇੱਕ ਬੰਦਾ ਜਿਹੜਾ ਸੀ ਉਹਦੀ ਬਾਬੇ ਰੌਲੂ ਦੀ ਕਾਕੀ ਕਿਤੇ ਹੈ ਅੱਛਾ ਪਤਾ ਨਹੀਂ ਨਾ ਉਹਦੇ ਬਣਤੋ ਸੀ ਕਿ ਕੀ ਸੀ ਉਹ ਇਧਰੋਂ ਫਿਰਦੀ ਟੁਰਦੀ ਰਹਿ ਗਈ ਇੱਥੇ ਹੀ ਅੱਛਾ ਇੱਥੋਂ ਫਿਰ ਉਹ ਪਟਕਦੀ ਪੁਟਕਦੀ ਲਾਹੌਰ ਟੁਰ ਗਈ ਅੱਛਾ ਲਾਹੌਰ ਜਾ ਕੇ ਉਹਨੇ ਫਿਰ ਕਿਸੇ ਨਾਲ ਘਰ ਕਰ ਲਿਆ ਉਹ ਇੱਥੇ ਰਹਿ ਗਈ ਉਹ ਇੱਥੇ ਰਹਿ ਗਈ ਉਹ ਕਿਹਦੇ ਘਰ ਵਾਲੀ ਸੀ ਉਹ ਕਿੰਨਾ ਚ ਸੀ ਉਹ ਇਹਨਾਂ ਜਿਹੀ ਜੱਟਾਂ ਵਿੱਚ ਹਿੰਦੂਆਂ ਚ ਇਹ ਨਹੀਂ ਮੈਨੂੰ ਪਤਾ ਉਹ ਧੀ ਕਿਹਦੀ ਸੀ ਇਹ ਨਹੀਂ ਮੈਨੂੰ ਪਤਾ ਇਹ ਨਾਮ ਕੀ ਸੁਣਿਆ ਸੀ ਉਹਦਾ ਨਾ ਉਹਦੀ ਬਣਤੋ ਕਿ ਕੋਈ ਇਹੋ ਜਿਹਾ ਨਾਂ ਸੀ ਅੱਛਾ ਤੇ ਫਿਰ ਉਹ ਮੁਸਲਮਾਨ ਹੋ ਗਏ ਸੀ ਇੱਥੇ ਫਿਰ ਉਹਨੂੰ ਲੈਣ ਨਹੀਂ ਆਏ ਪਿੱਛੋਂ ਨਹੀਂ ਲੈਣ ਕੋਲ ਨਹੀਂ ਆਇਆ ਅੱਛਾ ਅੱਛਾ ਲੈਣ ਕੋਲ ਨਹੀਂ ਆਇਆ ਉਹਨਾਂ ਜੀ ਫਿਰ ਪਿੱਛੋਂ ਬੰਦਾ ਪਰਚਿਆ ਕੋ ਨਹੀਂ ਇੱਧਰ
ਅੱਛਾ ਆਪਣੇ ਪਿੰਡ ਵਾਲਾ ਨਹੀਂ ਕੋਈ ਵੀ ਆਇਆ ਨਹੀਂ ਪਿੰਡ ਨਾ ਦੀਵਾਨ ਚ ਨਾ ਖੈਮ ਚ ਕਿਸੇ ਜੋ ਰਾਤ ਸੁਰਜਣ ਚ ਕਿਸੇ ਚ ਵੀ ਨਹੀਂ ਆਇਆ ਇਹ ਹੁੰਦਾ ਨਾ ਵੀ ਰਾਤ ਨੂੰ ਮਾਲ ਡੰਗਰ ਜਿਹੜੇ ਨੇ ਉਹ ਪਿੱਛਾ ਖੜ ਗਏ ਹਾਂ ਕੋਈ ਨਹੀਂ ਆਇਆ ਕੋਈ ਨਹੀਂ ਪਿੱਛਾ ਫਿਰ ਗੱਡੀਆਂ ਦੇ ਬਹਿ ਕੇ ਨਿਕਲ ਗਏ ਸੀ ਦੂਰ ਹਟ ਗਏ ਅੱਛਾ ਅੱਛਾ ਜਿਹਦੇ ਨੇੜੇ ਨੇੜੇ ਰਹਿੰਦੇ ਅੱਛਾ ਬਾਬਾ ਅੱਗੇ ਜਾ ਕੇ ਕਤਲਾਮ ਹੋਈ ਹੈ ਬਹੁਤ ਸਾਰੇ ਹਾਂ ਹਾਂ ਅੱਗੇ ਆ ਦੱਸਦੇ ਹਨ ਉਹ ਵੀ ਅੱਗੇ ਬਹੁਤ ਕਤਲਾਮ ਹੋਈ ਬੜਾ ਇਹ ਵੀ ਦੱਸਦੇ ਨੇ ਕਿ ਇਹ ਘੇਰੇ ਗਏ ਤਾਂ ਸੁਣੀ ਸੁਣਾਈ ਗੱਲ ਕਰਨੀ ਹੈ ਆਹੋ ਉਹ ਹੀ ਦੱਸਣ ਦੇ ਹਨ ਮੈਨੂੰ ਉਹਨੇ ਦੱਸਿਆ ਸੀ ਕਿ ਘੇਰੇ ਗਏ ਸਾਂ ਅੱਗੇ ਜਾ ਕੇ ਨਾ ਇੱਥੇ ਪਿੰਡੋਂ ਨਿਕਲ ਗਏ ਪਿੰਡੋਂ ਤੇ ਨਿਕਲ ਬੜੀ ਮੁਸ਼ਕਲ ਬਚ ਬਚਾਇਆ ਨਹੀਂ ਤੇ ਮਰ ਚੱਲੇ ਵੜੇਨ ਲੱਗੇ ਸਾਂ ਘੇਰੇ ਚ ਆ ਗਏ ਸਨ ਗੱਡੀਆਂ 'ਚ ਗਏ ਤੇ ਬਾਬਾ ਜੀ ਪਤਾ ਜੀ ਕਿੱਥੇ ਜਾ ਕੇ ਬੈਠੇ ਤੁਹਾਡੇ ਪਿੰਡ ਵਾਲੇ ਉੱਥੇ ਅੰਬਾਲੇ ਜਾ ਕੇ ਬੈਠੇ ਜੀ ਹਾਂ ਅੰਬਾਲੇ ਬਿਲਕੁਲ ਬੈਠੇ ਜਾ ਕੇ ਅੰਬਾਲੇ ਬੈਠੇ। ਸਾਡੇ ਪਿੰਡ ਦੇ ਅੰਬਾਲੇ ਬੈਠੇ ਨੇ ਅੰਬਾਲੇ ਦੇ ਵਿੱਚ ਪਿੰਡ ਦਾ ਨਾਂ ਹੈ ਹਾਂ ਕੁਰਵਾ ਖੁਰਦ ਇਹ ਨਹੀਂ ਮੈਨੂੰ ਪਤਾ ਮੈਂ ਦੱਸਣ ਡਿਆ ਨਾ ਤੁਹਾਨੂੰ ਕੁਰਵਾ ਖੁਰਦ ਉੱਥੇ ਬੈਠੇ ਹੋਏ ਜੇ ਜਾ ਕੇ ਅੰਬਾਲੇ 'ਚ ਸਾਰੇ ਉੱਥੇ ਗਏ ਸੀ ਹਾਂ ਉੱਥੇ ਜਾ ਕੇ ਬੈਠੇ ਹਾਂ ਉੱਥੇ ਹੀ ਵਸਦੇ ਪਏ ਨੇ ਹਾਂ ਤੇ ਚਲੋ ਠੀਕ ਹੈ ਬਜ਼ੁਰਗੋ ਠੀਕ ਹੈ ਮਿਹਰਬਾਨੀ ਤੁਹਾਡੀ ਤੇ ਹੁਣ ਆਖੀ ਜਾ ਕੇ ਘਰ ਘੁਰ ਸਾਰਾ ਕੁਝ ਬਹਾ ਦੇਣੇ ਬਾਕੀ ਸੁਰਜਨ ਸਿੰਘ ਨਾਗਰਾ ਉਹਦੇ ਘਰ ਅੱਗੇ ਹੀ ਪਹੁੰਚ ਗਏ ਆ ਤੇ ਇਹ ਘਰ ਸੀ ਕਿਉਂ ਭਾ ਕਿਹੜਾ ਸੀ ਜੀ ਇਹ ਕਾਰ ਬਾਬਾ ਜੀ ਨੇ ਸਾਨੂੰ ਜਿਹੜਾ ਬਜ਼ੁਰਗਾਂ ਦਾ ਇੰਟਰਵਿਊ ਕੀਤਾ ਉਹਨੇ ਸਾਨੂੰ ਦੱਸਿਆ ਸੀ ਉਹ ਬਜ਼ੁਰਗ ਜ਼ਿਆਦਾ ਵਡੇਰੇ ਨੇ ਮੰਜੀ ਤੇ ਪਏ ਨੇ ਉਹ ਤੇ ਆਪ ਨਹੀਂ ਆ ਸਕਦੇ ਭਾ ਨੂੰ ਉਹਨੇ ਦੱਸਿਆ ਸੀ ਵੀ ਜਿਹਦੇ ਵਿੱਚ ਹੁਣ ਵਸਨੀਕ ਰਹਿ ਰਹੇ ਨੇ ਫਲਾਣਾ ਘਰ ਉਹਨਾਂ ਦਾ ਸੀ ਇੰਜੀ ਭਾਜੀ ਜੀ ਤੇ ਇਹ ਸੀ ਘਰ ਜਿਹੜਾ ਤੁਹਾਡਾ ਹੁਣ ਜਿੱਥੇ ਕੋਠੀ ਬਿਹਤਰੀਨ ਬਣ ਗਈ ਹੈ ਜੀ ਤੇ ਪੂਰਾ ਪਿੰਡ ਹੀ ਬੜਾ ਸਾਫ਼ ਸੁਥਰਾ ਜੀ ਤੇ ਕੋਠੀਆਂ ਨੇ ਕਿਉਂਕਿ ਬਹੁਤ ਜ਼ਿਆਦਾ ਬਾਹਰ ਗਏ ਨੇ ਇੰਜ ਦੱਸਦੇ ਬਿਲਕੁਲ ਤੇ ਇਹ ਤੁਹਾਡਾ ਪਿੰਡ ਜਿਹੜਾ ਤੁਹਾਨੂੰ ਵਿਖਾਇਆ ਸਾਫ਼ ਸੁਥਰਾ ਪੂਰਾ ਪਿੰਡ ਗਲੀਆਂ ਸਾਫ਼ ਨੀਟ ਐਂਡ ਕਲੀਨ ਤੇ ਕੋਠੀਆਂ ਬਹੁਤ ਜ਼ਿਆਦਾ ਨੇ ਕਿਉਂਕਿ ਇਧਰ ਜਿਹੜੇ ਬਹੁਤ ਜ਼ਿਆਦਾ ਜਿਹੜੇ ਨੇ ਉਹ ਬਾਹਰ ਦੀ ਜਿਹੜੀ ਕੰਟਰੀਆਂ ਵਿੱਚ ਗਏ ਹੋਏ ਨੇ ਤੇ ਇਹ ਹੁੰਦਾ ਸੀ ਤੁਹਾਡੇ ਦਾਦਾ ਜੀ ਪੜਦਾਦਾ ਜਿਹੜੇ ਘਰ ਜਿਹੜਾ ਤੁਹਾਨੂੰ ਵਿਖਾਤਾ ਹੁਣ ਤੇ ਨਵਾਂ ਬਣ ਗਿਆ ਲੇਕਿਨ ਇਹ ਉਹ ਬਾਜ਼ਾਰ ਜਿੱਥੇ ਤੁਹਾਡੇ ਦਾਦਾ ਪੜਦਾਦਾ ਲੰਘਦੇ ਹੋਣਗੇ ਤੇ ਮੱਥਾ ਟੇਕਣ ਗੁਰਦੁਆਰਾ ਵੀ ਜਾਂਦੇ ਹੋਣਗੇ ਆਪਣਾ ਕੰਮਕਾਰ ਵੀ ਕਰਨ ਜਾਂਦੇ ਹੋਣਗੇ ਹਾਂਜੀ ਆਹ ਸੀ ਸਾਡਾ ਅੱਜ ਦਾ ਵਲੌਗ ਰਮਨਿੰਦਰ ਸਿੰਘ ਨਾਗਰਾ ਦੇ ਦਾਦਾ ਜੀ ਖੈਮ ਸਿੰਘ ਨਾਗਰਾ ਉਹਦੇ ਪੜਦਾਦਾ ਜੀ ਸੁਰਜਨ ਸਿੰਘ ਨਾਗਰਾ ਦਾ ਪਿੰਡ ਵਿਖਾਇਆ ਤੁਹਾਨੂੰ ਉਹਨਾਂ ਦੇ ਵਡਕਿਆਂ ਦੇ ਰਮਨਿੰਦਰ ਸਿੰਘ ਨਾਗਰਾ ਦੇ ਵਡਕਿਆਂ ਦੇ ਦਾਦਾ ਜੀ ਪੜਦਾਦਾ ਜੀ ਦੇ ਬਾਰੇ ਪੁੱਛਿਆ ਸਾਰਾ ਬਜ਼ੁਰਗਾਂ ਨੂੰ ਸਾਰਾ ਪਿੰਡ ਤੁਹਾਨੂੰ ਵਿਖਾਤਾ ਫਿਰ ਅਸੀਂ ਹੁਣ ਜਿੱਥੇ ਖਲੋਤੇ ਆ ਪਿੱਛੇ ਮੇਰੇ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਸਕੂਲ ਇੱਥੇ ਵੀ ਲਿਖਿਆ ਹੋਇਆ ਵੇਖੋ ਗਵਰਨਮੈਂਟ ਗਰਲਜ਼ ਪ੍ਰਾਇਮਰੀ ਸਕੂਲ ਜੈਪੁਰ ਤੇ ਭਾ ਨੇ ਸਾਨੂੰ ਜਿਹੜਾ ਪੂਰਾ ਵਲੌਗ ਕਰਾਇਆ ਬਜ਼ੁਰਗਾਂ ਨੂੰ ਸਾਨੂੰ ਮਿਲਵਾਇਆ ਇਹਦਾ ਮੈਂ ਮਸ਼ਕੂਰ ਹਾਂ ਉਮੀਦ ਕਰਦੇ ਹਾਂ ਅੱਜ ਦੀ ਸਾਡੀ ਵੀਡੀਓ ਸਾਡਾ ਉਪਰਾਲਾ ਸਾਡੀ ਕੋਸ਼ਿਸ਼ ਅੱਜ ਦੀ ਤੁਹਾਨੂੰ ਜਿਹੜੀ ਪਸੰਦ ਆਈ ਹੋਏਗੀ ਅਗਰ ਤੁਸੀਂ ਆਪਣੇ ਵਡਕਿਆਂ ਦਾ ਵੰਡ 47 ਤੋਂ ਪਹਿਲਾਂ ਜਿਹੜਾ ਲਹਿੰਦੇ ਪੰਜਾਬ 'ਚ ਜਿਹੜਾ ਪਿੰਡ ਸੀ ਉਹ ਵੇਖਣਾ ਚਾਹੁੰਦੇ ਹੋ ਘਰ ਵੇਖਣਾ ਚਾਹੁੰਦੇ ਹੋ ਕਿਸੇ ਬਜ਼ੁਰਗਾਂ ਨਾਲ ਗੱਲਬਾਤ ਕਰੀਏ ਜਿਵੇਂ ਅੱਜ ਅਸੀਂ ਕੀਤੀ ਤੇ ਫਿਰ ਸਾਡੇ ਨਾਲ ਤੁਸੀਂ ਇਨਬਾਕਸ 'ਚ ਰਾਬਤਾ ਕਰ ਸਕਦੇ ਹੋ ਤੇ ਮਿਲਨੇ ਆ ਕਿਸੇ ਨਵੀਂ ਵੀਡੀਓ ਨਾਲ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ ਜੀ।